ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 23 ਦਸੰਬਰ 2015 8 ਪੋਹ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 24 ਘੰਟੇ ਦੇ ਵਿੱਚ ਸਾਨੂੰ ਕਾਲਾਂ ਕੀਤੀਆਂ ਨੇ। ਭਾਈ ਪਰਮਜੀਤ ਸਿੰਘ ਪੰਮਾ ਦੇ ਕੇਸ ਦਾ ਜਿਹੜਾ ਐਨਾਲਿਸਿਸ ਅਸੀਂ ਕੱਲ੍ਹ ਦਿੱਤਾ ਔਰ ਖ਼ਾਸ ਤੌਰ 'ਤੇ ਇੰਗਲੈਂਡ ਦੀ ਹਕੂਮਤ ਨੂੰ ਇਸ ਦੇ ਲਈ ਜਵਾਬਦੇਹ ਬਣਾਉਣ ਦੀ ਗੱਲ ਕੀਤੀ ਜੀ ਕਿ ਕਿਵੇਂ ਜੇ ਇੰਟਰਪੋਲ ਵਾਰੰਟ ਸੀ ਤੇ ਉਹ ਇੰਗਲੈਂਡ 'ਚ ਵੀ ਸੀ ਤਾਂ ਉਹਨਾਂ ਨੂੰ ਚੜ੍ਹਨ ਕਿਵੇਂ ਦਿੱਤਾ ਗਿਆ ਪਰਿਵਾਰ ਨੂੰ, ਔਰ ਜੇ ਉੱਥੇ ਉਹਨਾਂ ਨੂੰ ਹੋਟਲ 'ਚੋਂ ਜੇ ਇੰਟਰਪੋਲ ਨੇ ਗ੍ਰਿਫਤਾਰ ਕਰਨਾ ਸੀ ਏਅਰਪੋਰਟ 'ਤੇ ਹੁੰਦਾ, ਜੇ ਹੋਟਲ 'ਚੋਂ ਗ੍ਰਿਫਤਾਰ ਕੀਤਾ ਤੇ ਕਿਉਂ ਨਹੀਂ ਜਿਹੜੀ ਇੰਗਲੈਂਡ ਦੀ ਐਮਬੈਸੀ ਹੈ ਪੁਰਤਗਾਲ ਦੀ ਉਹਨਾਂ ਨੇ ਸੰਪਰਕ ਕੀਤਾ, ਜਾਂ ਹੁਣ ਤੱਕ ਵੀ ਇੰਗਲੈਂਡ ਦੀ ਗਵਰਨਮੈਂਟ ਨੇ ਪ੍ਰੋਟੈਸਟ ਕਿਉਂ ਨਹੀਂ ਕੀਤਾ, ਕਿਉਂਕਿ ਉਹਨਾਂ ਦਾ ਟਰੈਵਲ ਡਾਕੂਮੈਂਟ ਹੈ, ਉਹਨਾਂ ਨੇ ਅਸਾਈਲਮ ਗ੍ਰਾਂਟ ਕੀਤੀ ਹੋਈ ਹੈ ਔਰ ਇਹ ਤਾਂ ਕਿਸੇ ਦੇਸ਼ ਦਾ ਹੱਕ ਹੈ ਕਿ ਕਿਸੇ ਨੂੰ ਰਹਿਣ ਦੇ ਆਪਣੇ ਦੇਸ਼ ਦਾ ਨਾ, ਪਰ ਉਸ ਨੂੰ ਇੰਗਲੈਂਡ ਵਾਪਸ ਜਿਹੜਾ ਭੇਜਣਾ ਬਣਦਾ ਹੈ ਔਰ ਇਹਦੇ ਲਈ ਇੰਗਲੈਂਡ ਸਰਕਾਰ ਨੂੰ ਡਿਪਲੋਮੈਟਿਕਲੀ ਔਰ ਪੋਲੀਟੀਕਲੀ ਜਿਹੜਾ ਇਹ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ। ਔਰ ਇਸ ਸਾਰੇ 'ਚ ਜਿਹੜਾ ਇੰਗਲੈਂਡ ਗਵਰਨਮੈਂਟ ਦਾ ਬੀਤੇ ਦਾ ਰੋਲ ਹੈ ਔਰ ਖ਼ਾਸ ਤੌਰ 'ਤੇ ਜਿਵੇਂ ਸਾਨੂੰ ਇਹ ਲੱਗਦਾ ਹੈ ਔਰ ਕੱਲ੍ਹ ਵੀ ਅਸੀਂ ਇਹ ਕਿਹਾ ਸੀ ਕਿ ਪੋਸੀਬਲ ਹੈ ਕਿ ਆਪਣੇ ਸਿਰ 'ਤੇ ਇੰਗਲੈਂਡ ਜ਼ਿੰਮੇਵਾਰੀ ਨਹੀਂ ਸੀ ਲੈਣਾ ਚਾਹੁੰਦਾ, ਇੰਡੀਆ ਨੂੰ ਵੀ ਉਹ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਜਿਵੇਂ ISIF ਤੋਂ ਪਾਬੰਦੀ ਹਟਾਉਣ ਦੀ ਗੱਲ ਹੋਈ ਹੈ। ਸੋ ਇਹ ਇੱਕ ਤਰੀਕਾ ਉਹਨਾਂ ਨੇ ਲੱਭਿਆ ਹੋਏ ਜਿਸ ਤਰੀਕੇ ਨਾਲ, ਔਰ ਇਹ ਵੀ ਪੋਸੀਬਲ ਹੈ ਕਿ ਉਹਦੇ ਜਾਣ ਦੀ ਟਿਪ ਵੀ ਜਿਹੜੀ ਹੈ ਇੰਗਲੈਂਡ ਨੇ ਦਿੱਤੀ ਹੋਏ। ਸਾਨੂੰ ਜਿਹੜਾ ਇਹ ਫੀਲਿੰਗਸ ਨੇ ਕਿ ਇਵੇਂ ਹੋ ਸਕਦਾ। ਸੋ ਬਹੁਤ ਸਾਰੇ ਦਰਸ਼ਕਾਂ ਸਰੋਤਿਆਂ ਨੇ ਇਸ ਅਪਰੋਚ ਨੂੰ ਐਡਮਾਇਰ ਕੀਤਾ। ਬਾਕੀ ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਅੱਜ ਫਿਰ ਉਸ ਨੂੰ ਦੁਹਰਾਉਂਦੇ ਕਿ ਉਹਨਾਂ ਦੇ ਕੇਸ ਦੀ ਜਿਹੜੇ ਵਕੀਲ ਲੜ ਰਹੇ ਨੇ ਵੱਧ ਤੋਂ ਵੱਧ ਵਿੱਤੀ ਸਹਾਇਤਾ ਹੋਣੀ ਚਾਹੀਦੀ ਹੈ ਔਰ ਇਸ ਬਾਰੇ ਸਾਡੇ ਐਕਟਿਵਿਸਟ ਨੂੰ ਸੋਚਣਾ ਚਾਹੀਦਾ ਹੈ ਕਿ ਇੰਗਲੈਂਡ ਗਵਰਨਮੈਂਟ ਨੂੰ ਅੰਡਰ ਪ੍ਰੈਸ਼ਰ ਲਿਆਂਦਾ ਜਾਏ ਥਾਂ ਥਾਂ 'ਤੇ ਰਿਪਰੈਜ਼ੈਂਟੇਸ਼ਨਸ ਦੇ ਕੇ। ਜਿਵੇਂ ਜਗਤਾਰ ਸਿੰਘ ਤਾਰਾ ਦੇ ਮਾਮਲੇ 'ਚ ਤਾਂ ਉਹਨਾਂ ਦੇ ਭੇਜਣ ਤੋਂ ਬਾਅਦ ਹੀ ਬਹੁਤ ਥਾਵਾਂ ਦੇ ਉੱਤੇ ਜਿਹੜਾ ਉਹਨਾਂ ਦੀ ਐਮਬੈਸੀ ਥਾਈਲੈਂਡ ਦੀ ਨਾਲ ਗੱਲਬਾਤ ਹੋਈ ਸੀ, ਪਰ ਕਿਉਂਕਿ ਹੁਣ 4 ਜਨਵਰੀ ਤੱਕ ਦਾ ਟਾਈਮ ਦਿੱਤਾ ਉਹਨਾਂ ਦੀ ਅਦਾਲਤ ਨੇ ਭਾਰਤ ਸਰਕਾਰ ਨੂੰ ਸਬੂਤ ਦੇਣ ਦਾ, ਸੋ ਅਸੀਂ ਸਮਝਦੇ ਹਾਂ ਕਿ ਇੰਗਲੈਂਡ ਨੂੰ ਜਵਾਬਦੇਹ ਬਣਾਇਆ ਜਾਏ ਕਿ ਜੇ ਕੁਝ ਵੀ ਹੁੰਦਾ ਉਹਨਾਂ ਨੂੰ ਐਕਸਟ੍ਰਾਡਾਈਟ ਕੀਤਾ ਜਾਂਦਾ, ਇਹਦੇ ਲਈ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ। ਸੋ ਉਹਨਾਂ ਨੂੰ ਜਿਹੜਾ ਇਹ ਕਿਹਾ ਜਾਏ ਕਿ ਉਹ ਉਹਨਾਂ ਨੂੰ ਵਾਪਸ ਇੰਗਲੈਂਡ ਲਿਆਉਣ। ਸੋ ਅਸੀਂ ਸਭ ਦਾ ਕਲੈਕਟਿਵ ਹੀ, ਕਿਉਂਕਿ ਬਹੁਤ ਸਾਰੀਆਂ ਜਦੋਂ ਕਾਲਾਂ ਜਾਂ ਲਿਖਤਾਂ ਆਉਂਦੀਆਂ ਨੇ, ਸੋ ਮੈਂ ਇਹ ਸਮਝਦਾ ਵੀ ਵਕਤ ਦੀ ਉਸ ਕਿਰਸ ਕਰਦੇ ਹਾਂ, ਵਕਤ ਦੀ ਅਸੀਂ ਸਭ ਦਾ ਕਲੈਕਟਿਵ ਧੰਨਵਾਦ ਕਰ ਰਹੇ ਹਾਂ। ਅੱਜ ਅਸੀਂ ਪਹਿਲਾ ਮੁੱਦਾ ਨੇਪਾਲ ਦਾ ਹੀ ਹੈ ਔਰ ਅਸੀਂ ਕਿਉਂਕਿ ਜਿਵੇਂ ਜਦੋਂ ਅਸੀਂ ਉਹਨਾਂ ਦੇ UN ਦੇ ਬਾਹਰ ਪ੍ਰੋਟੈਸਟ 'ਤੇ ਵੀ ਗਏ ਔਰ ਬਾਅਦ 'ਚ ਵੀ 1 to 1 ਜਿਹਨਾਂ ਨਾਲ ਗੱਲ ਹੋਈ ਤਾਂ ਮੇਰਾ ਉਹਨਾਂ ਨੂੰ ਇਹ ਕਹਿਣਾ ਸੀ ਕਿ ਅਸੀਂ ਤੁਹਾਡੇ ਨਾਲ ਸਿਰਫ ਸਿੰਪੈਥਾਈਜ਼ ਨਹੀਂ ਕਰਦੇ, ਐਮਪੈਥਾਈਜ਼ ਕਰਦੇ। ਸਿੰਪੈਥੀ ਹਮਦਰਦੀ ਹੁੰਦੀ ਹੈ, ਐਮਪੈਥਾਈਜ਼ ਹੁੰਦਾ ਹੈ ਕਿ ਜਿਸ 'ਚੋਂ ਤੁਸੀਂ ਖੁਦ ਲੰਘੇ ਹੋ ਔਰ ਖ਼ਾਸ ਤੌਰ 'ਤੇ ਅਸੀਂ ਗਰੀਫ ਪੀਰੀਅਡ 'ਚ ਦੇਖਦੇ ਹਾਂ ਜਦੋਂ ਕਿਸੇ ਦਾ ਕੋਈ ਲਾਸ ਹੋਇਆ ਹੁੰਦਾ ਤੇ ਦੂਸਰਾ ਜਿਹਦਾ ਆਪਣਾ ਲਾਸ ਹੋਇਆ ਹੁੰਦਾ ਉਹ ਉਹਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦਾ ਹੁੰਦਾ, ਕਿਸੇ ਦੀ ਮਾਤਾ ਦਾ ਜਾਣਾ, ਪਿਤਾ ਦਾ ਜਾਣਾ, ਜਿਨ੍ਹਾਂ ਨੇ ਵੀ ਉਹ ਉਸ ਨੂੰ ਹੰਡਾਇਆ ਹੁੰਦਾ। ਤੇ ਜਿਹਨੂੰ ਅਸੀਂ ਕਈ ਵਾਰ ਇਸ ਕਹਿੰਦੇ ਹਾਂ ਕਿ ਭਾਈ ਜਿਸ ਤਨ ਲਾਗੇ ਸੋ ਤਨ ਜਾਣੇ, ਦੂਜਾ ਕੋ ਜਾਣੇ ਪੀਰ ਭਰਾਈ, ਕਿ ਵੀ ਜਿਸ ਨੂੰ ਲੱਗਦੀ ਹੈ ਉਹੀ ਜਾਣਦਾ। ਮਤਲਬ ਇਹ ਹੈ ਵੀ ਜਿਹਨੂੰ ਲੱਗ ਚੁੱਕੀ ਹੁੰਦੀ ਹੈ ਜਾਂ ਉਹ ਸਮਝ ਸਕਦਾ ਕਿ ਭਾਈ ਉਹਦੀ ਪੀੜ ਕੀ ਹੈ। ਸੋ ਨੇਪਾਲ ਦੇ ਲੋਕਾਂ ਨੂੰ ਮੈਂ ਐਡਰੈਸ ਕਰਦੇ ਹਾਂ ਹਮੇਸ਼ਾ ਹੀ ਇਹ ਕਹਿੰਦਾ ਹੈ ਜਾਂ ਕਿਹਾ ਕਿ ਵੀ ਅਸੀਂ ਸਮਝ ਸਕਦੇ ਹਾਂ ਕਿ ਤੁਹਾਡੇ ਲਗਭਗ 30 ਮਿਲੀਅਨ ਲੋਕ, ਤੁਹਾਡੇ ਕੋਲ ਤਾਂ ਇੱਕ ਨੇਸ਼ਨ ਜਿਹੜਾ ਸੈਂਚਰੀਜ਼ ਤੋਂ, ਜਿਹਨੂੰ ਈਵਨ ਅੰਗਰੇਜ਼ਾਂ ਨੇ ਵੀ ਲੜਾਈਆਂ ਲੜਨ ਤੋਂ ਬਾਅਦ ਨੇਪਾਲ ਦੇ ਉਹਨਾਂ ਦੀ ਉਸ ਯੂਨਿਟ ਨੂੰ ਐਕਨੋਲਜ ਕੀਤਾ, ਭਾਵੇਂ ਉਹਨਾਂ ਨੂੰ ਲੈਂਡਲੌਕਡ ਬਣਾ ਦਿੱਤਾ, ਸਮੁੰਦਰ ਨਾਲੋਂ ਕੱਟ ਦਿੱਤਾ ਲੇਕਿਨ ਫਿਰ ਵੀ ਉਹਨਾਂ ਦੀ ਇੱਕ ਆਜ਼ਾਦ ਹਸਤੀ ਰਹੀ ਤੇ ਉਹ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਹੈ। ਜੇ ਭਾਰਤ ਆਪਣੇ ਗੁਆਂਢੀ ਇੰਡੀਪੈਂਡੈਂਟ ਸੋਵਰਨ ਮੁਲਕ ਨਾਲ ਇਹ ਸਲੂਕ ਕਰ ਸਕਦਾ
ਤੇ ਫਿਰ ਨੇਪਾਲੀ ਵੀ ਜ਼ਰੂਰ ਇਸ ਗੱਲ ਨੂੰ ਹੁਣ ਸਮਝਣਗੇ ਭਵਿੱਖ ਦੇ ਵਿੱਚ ਕਿ ਭਾਰਤ ਦੇ ਨਕਸ਼ੇ 'ਚ ਜਿਹੜੇ ਕੈਦ ਨੇ, ਸਿੱਖਾਂ ਦੀ ਕੌਮ, ਮੁਸਲਮਾਨ, ਕਸ਼ਮੀਰੀ, ਦਲਿਤ, ਈਸਾਈ, ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਜੀ। ਔਰ ਅਸੀਂ ਦੇਖ ਰਹੇ ਕਿ ਲਗਾਤਾਰਤਾ ਨਾਲ ਬੇਸ਼ੱਕ ਅਪ੍ਰੈਲ ਮਹੀਨੇ 'ਚ ਉੱਥੇ ਜਿਸ ਕਿਸਮ ਦੇ 2 ਭੁਚਾਲ ਉੱਪਰੋਂ ਥੱਲੇ ਆਏ, ਇੱਕ ਅੰਦਾਜ਼ੇ ਮੁਤਾਬਕ 8 ਤੋਂ 10,000 ਲੋਕ ਮਾਰੇ ਗਏ, ਲੱਖਾਂ ਬੇਘਰ ਹੋਏ, ਇਹਦੇ ਬਾਵਜੂਦ ਇਹ ਇੱਕ ਰਿਮਾਰਕੇਬਲ ਉਹਨਾਂ ਦੀ ਪ੍ਰਾਪਤੀ ਸੀ ਕਿ ਉਹਨਾਂ ਦੇ ਅੱਡ-ਅੱਡ ਖਿੱਤੇ, ਕਿਉਂਕਿ ਨੇਪਾਲ ਬੜਾ ਡਾਈਵਰਸ ਹੈ ਰੇਸ ਵਾਈਜ਼ ਵੀ। ਇੱਕ ਪਾਸੇ ਉਹਨਾਂ ਦੇ ਵਿੱਚ ਮਧੇਸੀ ਜਿਹੜਾ ਟ੍ਰਾਈਬ ਨੇ, ਜਿਹੜੇ ਕਿ ਤਰਾਈ ਦਾ ਇਲਾਕਾ ਉਹਨਾਂ ਨੂੰ ਕਹਿੰਦੇ ਨੇ, ਪਲੇਨਸ ਆਫ ਨੇਪਾਲ ਸਾਊਥ ਦੇ ਵਿੱਚ, ਉੱਥੇ ਦੂਸਰੇ ਪਾਸੇ ਉਸ ਕਿਸਮ ਦੇ ਜਿਹੜੇ ਬਿਲਕੁਲ ਪਹਾੜਾਂ ਦੇ ਵਿੱਚ ਦੂਰ ਦਰਾੜ ਜਿਨ੍ਹਾਂ ਤੱਕ ਕੋਈ ਸਹੂਲਤਾਂ ਨਹੀਂ। ਔਰ ਇਹ ਗੱਲ ਜਿਹੜੀ ਰਿਲੀਫ ਟੀਮ ਯੂਨਾਈਟਿਡ ਸਿੱਖਸ ਦੀ ਹੈ, ਉਹਨਾਂ ਦੇ ਇੱਕ ਮੈਂਬਰ ਨੇ ਮੈਨੂੰ ਦੱਸਿਆ ਕਿ ਜੀ ਕਈ ਵਾਰ ਮਰੀਜ਼ ਨੂੰ 4-4 ਮੀਲ ਪਿੱਠ ਤੇ ਚੁੱਕ ਕੇ ਲਿਆਣਾ ਪੈਂਦਾ, ਜਿਹੜਾ ਨੀਅਰ ਬਾਈ ਕੋਈ ਉਹ ਵੀ ਛੋਟਾ ਮੋਟਾ ਫਸਟ ਏਡ ਵਰਗਾ ਕਲੀਨਿਕ ਹੀ ਹੁੰਦਾ ਵੀ ਇੰਨਾ ਦੂਰ ਦਰਾੜ ਦੇ ਜਿਹੜੇ ਨੇ ਉੱਥੇ ਕੋਈ ਸਹੂਲਤਾਂ ਨਹੀਂ ਨੇ। ਗਰੀਬੀ ਵੀ ਅੰਤਾਂ ਦੀ ਹੈ ਜੀ, ਲੇਕਿਨ ਔਰ ਭੁਚਾਲ ਨੇ ਹਾਲਾਤ ਨੂੰ ਵਸਟ ਕਰ ਦਿੱਤਾ। ਲੇਕਿਨ ਇਹਦੇ ਬਾਵਜੂਦ ਜਿਵੇਂ ਬਹੁ ਗਿਣਤੀ ਨੇਪਾਲੀਆਂ ਨੇ ਮਿਲ ਬੈਠ ਕੇ ਕਈ ਸਾਲਾਂ ਦੀ ਜਿਹੜੀ ਡਿਸਕਸ਼ਨ ਚੱਲ ਰਹੀ ਸੀ ਸੰਵਿਧਾਨ ਦੇ ਉੱਤੇ, ਸਤੰਬਰ 2015 ਦੇ ਵਿੱਚ ਉਹਨਾਂ ਨੇ 2/3 ਤੋਂ ਜ਼ਿਆਦਾ ਬਹੁਮਤ ਦੇ ਨਾਲ ਸੰਵਿਧਾਨ ਪਾਸ ਕੀਤਾ। ਔਰ ਅੱਗੇ ਵੀ ਅਸੀਂ ਇਹ ਦੱਸਿਆ ਸੀ ਕਿ ਉਹ ਬਹੁਤ ਖੂਬਸੂਰਤ ਸੰਵਿਧਾਨ ਹੈ, ਜਿਹੜਾ ਸਦੀਆਂ ਤੋਂ ਉਹਨੂੰ ਹਿੰਦੂ ਰਾਸ਼ਟਰ ਬਣਾਇਆ ਹੋਇਆ ਸੀ। ਮੋਨਾਰਕੀ ਬਾਦਸ਼ਾਹਤ ਨੇ 240 ਸਾਲ ਮੋਨਾਰਕੀ ਰਹੀ ਹੈ, ਬਾਅਦ ਉਹਦਾ ਉਹਨਾਂ ਨੇ ਅੰਤ ਕਰਕੇ ਉਹਨੂੰ ਇੱਕ ਰਿਪਬਲਿਕ ਬਣਾਇਆ, ਵੋਟਾਂ ਦਾ ਸਿਸਟਮ ਬਣਾਇਆ। ਹਿੰਦੂ ਕੰਟਰੀ ਨੂੰ ਛੱਡ ਕੇ ਸੈਕੂਲਰ ਕੰਟਰੀ ਨੇਪਾਲ ਨੂੰ ਐਲਾਨਿਆ। ਉਹਦੇ 'ਚ ਸਾਰੇ ਨੇਪਾਲ ਨੂੰ 7 ਪ੍ਰੋਵਿੰਸਿਸ ਦੇ ਵਿੱਚ ਡਿਵਾਈਡ ਕੀਤਾ ਔਰ ਸਾਰਿਆਂ ਦੀ ਰਿਪਰੈਜ਼ੈਂਟੇਸ਼ਨ ਹੋ ਸਕੇ, ਤਾਂ ਕਿ ਇਹ ਨਹੀਂ ਹੈ ਕਿਉਂਕਿ ਰਾਜਾਸ਼ਾਹੀ ਦੇ ਵੇਲੇ ਵੀ 240 ਸਾਲ ਜਿਹੜੇ ਉਹਨਾਂ ਦੇ ਆਪਣੇ ਫਾਈਟਰ ਟ੍ਰਾਈਬ ਸੀ, ਉਹਨਾਂ ਦਾ ਹੀ ਰਾਜ ਭਾਗ ਦੇ ਵਿੱਚ ਬੋਲਬਾਲਾ ਸੀ ਔਰ ਬਾਕੀ ਤਾਂ ਉਹਨਾਂ ਦਾ ਹੈ ਹੀ ਨਹੀਂ ਸੀ। ਔਰ ਜਿਵੇਂ ਮੈਂ ਉਸ ਇਟਾਲੀਅਨ ਫਿਲਾਸਫਰ ਨੂੰ ਜਿਹੜਾ 2000 ਸਾਲ ਪਹਿਲਾਂ ਹੋਇਆ ਉਹਨੂੰ ਕੋਟ ਕੀਤਾ ਸੀ ਕਿ ਫਰੀडम ਮੀਨਸ ਨਥਿੰਗ ਇਫ ਯੂ ਡੋਂਟ ਹੈਵ ਐਨੀ ਸਟੇਕ ਇਨ ਦਾ ਪੋਲੀਟੀਕਲ ਪਾਵਰ। ਜੇ ਸਿਆਸੀ ਤਾਕਤ ਦੇ ਵਿੱਚ ਤੁਹਾਡਾ ਹਿੱਸਾ ਨਹੀਂ ਹੈ ਤੇ ਉਹ ਆਜ਼ਾਦੀ ਦਾ ਕੋਈ ਮਤਲਬ ਨਹੀਂ। ਸੋ ਸੰਵਿਧਾਨ 'ਚ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਦੂਰ ਦਰਾਡੇ ਦੇ ਉਹ ਲੋਕ ਜਿਹੜੇ ਸਦੀਆਂ ਤੋਂ ਜਿਹੜੇ ਨੇ ਵਾਂਝੇ ਰੱਖੇ ਗਏ ਸੀ ਪਾਵਰ ਤੋਂ, ਔਰ ਨੇਪਾਲ ਦੇ ਵਿੱਚ ਜ਼ਾਤ-ਪਾਤੀ ਸਿਸਟਮ ਵੀ ਬੜਾ ਵਰਸਟ ਫਾਰਮ 'ਚ ਹੈ, ਉਹਨਾਂ ਨੂੰ ਵੀ ਉਹਦੇ 'ਚ ਰਿਪਰੈਜ਼ੈਂਟੇਸ਼ਨ ਦਿੱਤੀ ਗਈ। ਫਿਰ ਡੈਥ ਸੈਂਟੈਂਸ ਖਤਮ ਕੀਤੀ ਗਈ, ਮੌਤ ਦੀ ਸਜ਼ਾ ਨਹੀਂ ਹੈ। ਈਵਨ ਜੇ ਅਸੀਂ ਦੇਖੀਏ ਕਿ ਮਾਡਰਨ ਹੋਮੋਸੈਕਸ਼ੂਅਲ ਲੈਸਬੀਅਨ ਮੈਰਿਜਸ ਨੂੰ ਵੀ ਰੈਕਗਨਾਈਜ਼ ਕੀਤਾ ਗਿਆ, ਜਿਹੜਾ ਮੱਚ ਮੋਰ ਐਡਵਾਂਸਡ ਉਹਨਾਂ ਦੇ ਸਟੈਪ ਨੇ ਕੰਸੀਡਰਿੰਗ ਕਿ ਇਹ ਫਿਨੋਮੀਨਾ ਸੋਸਾਇਟੀ 'ਚ ਐਗਜ਼ਿਸਟ ਕਰਦਾ। ਲੇਕਿਨ ਜਿੱਦਣ ਇਹ ਸੰਵਿਧਾਨ ਲਾਗੂ ਹੋਇਆ, RSS ਭਾਰਤ ਦੀ ਹਕੂਮਤ, ਉਹਨਾਂ ਨੇ ਦੇਖਿਆ ਕਿ ਵੀ ਅਸੀਂ ਤਾਂ ਇੰਡੀਆ ਨੂੰ ਹਿੰਦੂ ਨੇਸ਼ਨ ਬਣਾਉਣਾ, ਇਹ ਤਾਂ ਨੇਪਾਲ ਨਿਕਲ ਗਿਆ ਜਿਹੜਾ ਆਲਰੇਡੀ ਡਿਕਲੇਅਰਡ ਹਿੰਦੂ ਰਾਸ਼ਟਰ ਸੀ। ਔਰ ਕਿਉਂਕਿ ਜਿਹੜੀ ਰਾਜਾਸ਼ਾਹੀ RSS ਦੇ ਕਾਫੀ ਨੇੜੇ ਰਹੀ, ਮੈਂ ਈਵਨ ਸੁਬਰਾਮਨੀਅਮ ਸਵਾਮੀ ਦਾ ਇੱਕ ਲੰਬਾ ਚੌੜਾ ਇੰਟਰਵਿਊ ਪਿਛਲੇ ਦਿਨਾਂ 'ਚ ਦੇਖਿਆ ਕਿ ਐਮਰਜੈਂਸੀ ਦੇ ਦੌਰਾਨ ਜਿਹੜੇ RSS ਦੇ ਭਗੌੜੇ ਹੋਏ ਜਿਨ੍ਹਾਂ ਦੇ ਖਿਲਾਫ ਵਾਰੰਟ ਸੀ, ਉਹਨਾਂ 'ਚੋਂ ਬਹੁਤ ਸਾਰਿਆਂ ਨੇ ਨੇਪਾਲ ਦੇ ਵਿੱਚ ਹੀ ਪਨਾਹ ਲਈ ਹੋਈ ਸੀ, ਨੇਪਾਲ 'ਚੋਂ ਆ ਕੇ ਰਹਿੰਦੇ ਸੀ। ਔਰ ਉਹਨਾਂ ਦੀਆਂ ਜਿੰਨੀਆਂ ਮੀਟਿੰਗਸ, ਡਿਸੀਜਨ ਮੇਕਿੰਗ ਜਾਂ ਦੂਜੇ ਤੀਜੇ ਨੇ ਨੇਪਾਲ ਦੇ ਵਿੱਚ ਹੀ ਹੁੰਦੇ ਸੀ। ਸੋ ਜ਼ਾਹਰ ਹੈ ਕਿ ਰਾਜਾਸ਼ਾਹੀ ਤੇ ਹਿੰਦੂਤਵਾ ਤੇ ਨੇਪਾਲ ਨੂੰ ਤਾਂ RSS ਵਾਲੇ ਆਪਣਾ ਪੇਕਾ ਸਮਝਦੇ ਸੀ ਕਿ ਆਲਰੇਡੀ ਐਲਾਨੀਆਂ ਹਿੰਦੂ ਰਾਸ਼ਟਰ ਹੈ। ਸੋ ਸਤੰਬਰ ਮਹੀਨੇ ਤੋਂ ਹੀ ਹੁਣ ਨੇਪਾਲ ਲੈਂਡਲੌਕਡ ਕੰਟਰੀ ਹੈ। ਇਹਦੇ ਬਾਵਜੂਦ ਕਿ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਇੰਟਰਨੈਸ਼ਨਲ ਲਾਅ ਨੇ, ਕੋਵੈਨੈਂਟ ਨੇ, ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਭਾਈ ਜਿਹੜੀਆਂ ਲੈਂਡਲੌਕਡ ਕੰਟਰੀਜ਼ ਨੇ ਉਹਨਾਂ ਤੱਕ ਸਪਲਾਈ ਲਾਈਨ ਨੂੰ ਕਦੇ ਵੀ ਕੱਟ ਆਫ ਨਾ ਕੀਤਾ ਜਾਏ, ਉਹ ਹਮੇਸ਼ਾ ਰਹਿਣੀਆਂ ਚਾਹੀਦੀਆਂ, ਨੋ ਮੈਟਰ ਈਵਨ ਜੰਗ ਦਾ ਐਲਾਨ ਵੀ ਹੋਏ ਜੀ। ਔਰ ਇਸ ਦੀ ਬੜੀ ਸਪਸ਼ਟ ਉਦਾਹਰਣ ਹੈ ਪਾਕਿਸਤਾਨ ਔਰ ਅਫਗਾਨਿਸਤਾਨ। ਹੁਣ ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ, ਅਫਗਾਨਿਸਤਾਨ ਨੂੰ ਕੋਈ ਸਮੁੰਦਰ ਨਹੀਂ ਲੱਗਦਾ। ਸਾਰੀ ਸਪਲਾਈ ਅਫਗਾਨਿਸਤਾਨ ਦੀ ਜਿਹੜੀ ਹੈ ਉਹ ਪਾਕਿਸਤਾਨ ਵੱਲੋਂ ਹੈ। ਜਿੰਨੀਆਂ ਚੀਜ਼ਾਂ ਉਹਨਾਂ ਨੇ ਬਾਹਰੋਂ ਵੀ ਮੰਗਵਾਉਣੀਆਂ ਨੇ ਉਹ ਕਰਾਚੀ ਪੋਰਟ ਦੇ ਉੱਤੇ ਉਤਰਦੀਆਂ ਨੇ, ਜੋ ਵੀ ਉਹਨਾਂ ਦਾ ਮਾਲ ਅਸਬਾਬ ਹੁੰਦਾ ਹੈ। ਔਰ ਕਰਾਚੀ ਤੋਂ ਫਿਰ ਬਾਈ ਰੋਡ ਉਹ ਪਾਕਿਸਤਾਨ ਦੇ ਬਾਰਡਰ ਰਾਹੀਂ ਕਰਾਚੀ ਤੋਂ ਪੇਸ਼ਾਵਰ ਆਉਂਦੀਆਂ, ਔਰ ਪੇਸ਼ਾਵਰ ਤੋਂ ਫਿਰ ਜਿਹੜਾ ਵੀ ਉਹਨਾਂ ਦਾ ਚਮਨ ਦਾ ਬਾਰਡਰ,
ਜਾਂ ਦੂਸਰਾ ਜਿਹੜਾ ਮੇਨ ਚਮਨ ਹੀ ਹੈ ਜਿਹਦੇ ਰਾਹੀਂ ਉਹ ਅਫਗਾਨਿਸਤਾਨ ਜਾਂਦੀ ਹੈ। ਹੁਣ ਅਫਗਾਨਿਸਤਾਨ ਪਾਕਿਸਤਾਨ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਕਈ ਵਾਰ ਬਹੁਤ ਟੈਂਸ ਹੋਈ ਹੈ, ਕਿਉਂਕਿ ਅਫਗਾਨਿਸਤਾਨ ਕਮਿਊਨਿਸਟ ਜਦੋਂ ਰਜੀਮ ਸੀ, ਜਦੋਂ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ, ਜ਼ਾਹਿਰ ਸ਼ਾਹ ਕਿੰਗ ਔਰ ਦੂਜਾ ਉਹ ਪਾਕਿਸਤਾਨ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੇ, ਕਿਉਂਕਿ ਇਸਲਾਮਿਕ ਨੇਸ਼ਨ ਤੇ ਉਹ ਖੁੱਲ ਕੇ ਜਿਹੜੇ ਨੇ ਬਿਲਕੁਲ ਨਾਸਤਿਕਤਾ ਵਾਲਾ ਨੇਸ਼ਨ ਸੀ। ਫਿਰ ਜਦੋਂ 9/11 ਹੋ ਗਿਆ, ਉਸ ਤੋਂ ਬਾਅਦ ਅਮਰੀਕਾ ਨੈਟੋ ਜਾ ਕੇ ਉੱਥੇ ਬਹਿ ਗਿਆ, ਪਾਕਿਸਤਾਨ ਦੀ ਟੈਰੀਟਰੀ 'ਚ ਆ ਕੇ ਵੀ ਅਫਗਾਨ ਗੁਰਿੱਲੇ ਹਮਲੇ ਕਰਦੇ ਰਹੇ, ਔਰ ਕਈ ਵਾਰੀ ਅਮਰੀਕਾ ਨੇ ਵੀ ਆਪਣੇ ਡਰੋਨਸ ਦੇ ਥੱਲੇ ਬੇਗੁਨਾਹ ਨੂੰ ਮਾਰਿਆ। ਕਦੀ ਕਦਾਈ 2-4 ਦਿਨ ਲਈ ਉਹਨਾਂ ਨੇ, ਪਾਕਿਸਤਾਨ ਨੇ ਜਦੋਂ ਚਮਨ ਬਾਰਡਰ ਬੰਦ ਕੀਤਾ ਕਿ ਬਈ ਜਿਹੜਾ ਉਸ ਪਾਰ ਤੋਂ ਹਿੰਸਾ ਹੋ ਰਹੀ ਹੈ, ਤੇ ਵਕਤ ਪੈ ਜਾਂਦਾ ਸੀ ਅਮਰੀਕਾ ਦਾ, ਦੂਜਾ ਜੀ ਇੰਨੀ ਟਰੱਕਾਂ ਦੀ ਲਾਈਨ ਲੱਗ ਗਈ ਇਹ ਉਹ। ਕਦੇ ਪਾਕਿਸਤਾਨ ਨੇ ਇਹਦੇ ਬਾਵਜੂਦ ਕਿ ਅਫਗਾਨਿਸਤਾਨ ਦੇ ਵਿੱਚ ਉਹਨਾਂ ਨਾਲ ਮਤਭੇਦ ਰੱਖਣ ਵਾਲੀਆਂ ਸਰਕਾਰਾਂ ਜਾਂ ਸੋਵੀਅਤ ਯੂਨੀਅਨ ਜਾਂ ਅਮਰੀਕਾ ਜਾਂ ਭਾਰਤ ਨਾਲ ਜਿਵੇਂ ਦੇ ਅਫਗਾਨਿਸਤਾਨ ਦੇ ਸਬੰਧ ਨੇ, ਜਿਹੜੇ ਨਵਾਂ ਰਜੀਮ ਵੀ ਇਸ ਤੋਂ ਪਹਿਲਾਂ ਸੀ ਕਰਜ਼ਾਈ ਵਾਲਾ, ਔਰ ਉਹਦਾ ਇਹ ਨਤੀਜਾ ਹੈ ਵੀ ਹੁਣ ਜਿਹੜਾ ਮੋਦੀ ਰੂਸ ਦੇ ਦੌਰੇ ਤੇ ਗਿਆ ਹੋਇਆ, ਉੱਥੇ ਜਾ ਕੇ ਕਹਿੰਦਾ ਹੈ ਕਿ ਜੀ ਅਸੀਂ ਉਹਨੂੰ ਦੋਸਤ ਨੂੰ ਜਿਹੜਾ ਸਾਡੇ ਨਾਲ ਮਾੜੇ ਵਕਤ 'ਚ ਖਲੋਤਾ ਰਿਹਾ ਉਹਨੂੰ ਅਸੀਂ ਕਿਵੇਂ ਛੱਡ ਸਕਦੇ, ਉਹਦਾ ਅਸੀਂ ਫਿਰ ਜ਼ਿਕਰ ਕਰਾਂਗੇ, ਉਹਨੂੰ ਐਨਾਲਾਈਜ਼ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਕੀ ਸਰੈਂਡਰ ਇਹ ਕਰਦੇ ਨੇ ਤੇ ਕੀ ਡੀਲ ਸਾਈਨ ਕਰਦੇ ਨੇ। ਪਰ ਮੋਦੀ ਦਾ ਜਿਹੜਾ ਰੂਸ ਦੌਰ ਹੈ ਉਹਦੇ ਖਾਤਮੇ ਤੋਂ ਬਾਅਦ ਉਹਨੇ ਅਫਗਾਨਿਸਤਾਨ ਵੱਲੋਂ ਹੋ ਕੇ ਆਣਾ ਕਾਬਲ ਤੋਂ, ਔਰ ਕਾਬਲ 'ਚ ਉਹਨੇ ਪਾਰਲੀਮੈਂਟ ਦਾ ਉਦਘਾਟਨ ਕਰਨਾ ਹੈ, ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੀ ਪਾਰਲੀਮੈਂਟ ਦੀ ਬਿਲਡਿੰਗ ਲਈ ਧਨ ਭਾਰਤ ਨੇ ਦਿੱਤਾ ਹੈ। ਹੁਣ ਇਹ ਇੰਨੇ ਕੁ ਰੀਜ਼ਨ ਨੇ ਕਿ ਪਾਕਿਸਤਾਨ ਅਫਗਾਨਿਸਤਾਨ ਨੂੰ ਕਹਿ ਸਕਦਾ ਹੈ ਕਿ ਜੀ ਜੇ ਤੁਸੀਂ ਭਾਰਤ ਦੇ ਬਣਾਏ ਪੈਸੇ ਨਾਲ ਪਾਰਲੀਮੈਂਟ ਦੇ ਵਿੱਚ ਬਹਿਣਾ, ਅਮਰੀਕਾ ਦੇ ਆਰਡਰ ਬੇ ਕਰਨੇ ਨੇ, ਅਸੀਂ ਲੱਗੇ ਹਾਂ ਸੜਕ ਬੰਦ ਕਰਨ, ਤੁਹਾਨੂੰ ਅਸੀਂ ਸਪਲਾਈ ਲਾਈਨ ਨੇ, ਤੁਸੀਂ ਜਾ ਕੇ ਅਮਰੀਕਾ ਤੋਂ ਲਓ। ਲੇਕਿਨ ਪਾਕਿਸਤਾਨ ਨੇ ਕਦੇ ਇਵੇਂ ਨਹੀਂ ਕੀਤਾ, ਤੇ ਜੇ ਕਦੇ ਪਾਕਿਸਤਾਨ ਕਰਦੇ ਤੇ ਫਿਰ ਅਮਰੀਕਾ ਤੇ ਦੂਜੇ ਉਹਨੂੰ 24 ਘੰਟੇ 'ਚ ਦਹਿਸ਼ਤਗਰਦ ਦੇਸ਼ ਐਲਾਨਣਗੇ ਔਰ ਬੰਬਾਰਡਮੈਂਟ ਕਰਨਗੇ, ਜਿਵੇਂ ਇਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਵਿਲ ਮੇਕ ਅ ਪਾਰਕਿੰਗ ਲਾਟ ਆਊਟ ਆਫ ਪਾਕਿਸਤਾਨ। ਪਰ ਕੀ ਕਾਰਨ ਹੈ, ਔਰ ਇਹੀ ਮੇਰੀ ਇਸ ਹਫਤੇ ਦੀ ਲਿਖਤ ਵੀ ਹੈ ਅੱਜ ਦੀ, ਔਰ ਮੈਂ ਇਹਨੂੰ ਜਿਹੜਾ ਇੱਕ ਪੇਨ ਦੇ ਨਾਲ ਮਹਿਸੂਸ ਕਰਦਾ ਕਿ ਸਤੰਬਰ ਮਹੀਨੇ ਤੋਂ ਉਹਨਾਂ ਮਦੇਸੀਆਂ ਨੂੰ, ਜਿਹੜੇ ਹਿੰਦੂ ਨੇ, ਬਿਹਾਰ ਦੇ 7 ਜ਼ਿਲ੍ਹੇ ਜਿਹੜੇ ਨੇ ਉਸ ਇਲਾਕੇ ਨਾਲ ਲੱਗਦੇ ਨੇ, ਪੂਰੀ ਆਰਥਿਕ ਨਾਕਾਬੰਦੀ ਕੀਤੀ ਹੋਈ, ਕੋਈ ਟਰੱਕ ਕੋਈ ਸਮਾਨ ਜਿਹੜਾ ਉੱਥੋਂ ਜਾ ਨਹੀਂ ਸਕਦਾ। 4 ਮਹੀਨੇ ਹੋ ਗਏ, ਹਜ਼ਾਰਾਂ ਲੋਕ ਜਿਹੜੇ ਨੇ ਉਹ ਦਵਾਈਆਂ ਖੁਣੋਂ ਮਰ ਗਏ ਨੇ, ਹਸਪਤਾਲਾਂ 'ਚ ਵੈਸੇ ਹੀ ਦਵਾਈਆਂ ਨਹੀਂ ਨੇ, ਕੋਈ ਫਿਊਲ ਨਹੀਂ ਜਾ ਸਕਦੀ, ਗੈਸ ਨਹੀਂ ਹੈ, ਐਸੈਂਸ਼ੀਅਲ ਜਿਹੜੀਆਂ ਕਮੋਡਿਟੀਜ਼ ਨੇ ਰੋਜ਼ ਦੀਆਂ ਉਹ ਨਹੀਂ ਨੇ। ਬਹੁਤ ਬੁਰਾ ਹਾਲ ਜੇ ਕਾਠਮੰਡੂ ਔਰ ਦੂਜੀਆਂ ਥਾਵਾਂ ਤੇ ਲੋਕ ਇਸ ਤੰਗੀ 'ਚ ਨੇ, ਤੇ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਇਲਾਕੇ, ਔਰ ਆਲਰੇਡੀ ਸਰਦੀ ਦੀ ਸ਼ੁਰੂਆਤ ਹੋ ਗਈ, ਥੋੜਾ ਬਹੁਤ ਜਿਹੜੇ ਪਾਸ ਚਾਈਨਾ ਤੋਂ ਜਿਹੜੀ ਉਹਨਾਂ ਦੀਆਂ, ਕਿਉਂਕਿ ਚਾਈਨਾ ਦਾ ਸਿੱਧਾ ਬਾਰਡਰ ਨਹੀਂ ਵਾਇਆ, ਤਿੱਬਤ ਹੀ ਲੱਗਦਾ, ਤਿੱਬਤ ਚੀਨ ਦਾ ਹਿੱਸਾ ਹੀ ਹੈ, ਪਰ ਉਹ ਇੰਨੇ ਕੁ ਤੰਗ ਰਸਤੇ ਨੇ ਔਰ ਪਹਾੜ ਨੇ, ਔਰ ਆਲਰੇਡੀ ਬਰਫ਼ ਪੈ ਜਾਂਦੀ ਹੈ ਉੱਥੇ, ਗਲੇਸ਼ੀਅਰ ਵੀ, ਉਹ ਰਸਤੇ ਆਲਮੋਸਟ ਬੰਦ ਵਰਗੇ ਨੇ। ਔਰ ਇਸ ਸਭ ਦੇ ਬਾਵਜੂਦ ਹੁਣ ਇਹਦੇ 'ਚ ਕੀ ਹੋਇਆ ਹੈ ਵੀ 4 ਮਹੀਨੇ ਹੋ ਗਏ ਨੇ, ਉੱਥੋਂ ਕੋਈ ਤੀਲਾ ਵੀ ਘਾਹ ਦਾ ਨਹੀਂ ਜਾ ਸਕਦਾ। ਉੱਥੇ ਇਹ ਹਾਲ ਹੈ, ਬਾਰਡਰ ਦੇ ਉੱਤੇ ਸਮਗਲਿੰਗ ਚੱਲ ਰਹੀ ਹੈ। ਹੁਣ ਜੇ 7 ਜ਼ਿਲ੍ਹਿਆਂ ਦਾ ਬਾਰਡਰ ਲੱਗਦਾ, ਦੋਨੋਂ ਉਸ ਪਾਸਿਆਂ ਦੇ ਸਮਗਲਰ ਐਕਟਿਵ ਹੋ ਗਏ ਜੀ, ਔਰ ਜਿਹੜੀ ਤੁਹਾਡੀਆਂ ਰੋਜ਼ਾਨਾ ਖਾਣ ਪੀਣ ਦੀਆਂ ਚੀਜ਼ਾਂ ਨੇ, ਦਵਾਈਆਂ ਨੇ, 20 ਗੁਣਾ ਜ਼ਿਆਦਾ ਕੀਮਤ ਉਸ ਦੀ ਨੇਪਾਲ ਦੇ ਵਿੱਚ ਹੋ ਗਈ, ਕਿਉਂਕਿ ਸਮਗਲ ਹੋ ਕੇ ਆ ਰਹੀਆਂ ਜੀ। ਹੁਣ ਇਹਨਾਂ ਹਾਲਾਤਾਂ 'ਚ 4 ਮਹੀਨੇ ਉਹਨਾਂ ਨੇ ਬੜੇ ਰੈਜ਼ਿਸਟ ਕੀਤਾ। ਫਿਰ 2 ਦਿਨ ਪਹਿਲਾਂ ਹੀ ਨੇਪਾਲ ਸਰਕਾਰ ਨੇ ਕਿਹਾ ਕਿ ਠੀਕ ਹੈ, ਅਸੀਂ ਹੁਣ ਮਦੇਸੀਆਂ ਦੇ, ਇਹ ਅੱਗੇ ਝੁਕਣ ਵਾਲੀ ਗੱਲ ਹੀ ਸੀ, ਔਰ ਇੰਡੀਆ ਨੇ ਵੀ ਸੈਲੀਬ੍ਰੇਟ ਕੀਤਾ। ਉਹਨਾਂ ਨੇ ਕਿਹਾ ਜੀ ਠੀਕ ਹੈ, ਅਸੀਂ ਸੰਵਿਧਾਨ 'ਚ ਸੋਧ ਕਰਨ ਨੂੰ ਤਿਆਰ ਹੈ, ਅਸੀਂ ਜਿਹੜੀ ਇਹਨਾਂ ਦੀ ਮੰਗ ਹੈ ਸੂਬਿਆਂ ਦੇ ਬਾਰਡਰ ਚੈੱਕ ਕਰਨ, ਜਿਹੜਾ ਉਹਨੂੰ ਕਰਨ ਦੀ, ਰੀਡਿਜ਼ਾਈਨ ਕਰਨ ਦੀ, ਰੀਡਿਮਾਰਕੇਟ ਕਰਨ ਦੀ, ਉਹ ਵੀ ਅਸੀਂ ਵਿਦਨ 3 ਮੰਥਸ ਉਹ ਇੱਕ ਮੈਕੈਨਿਜ਼ਮ ਡਿਵੈਲਪ ਕਰਾਂਗੇ, ਉਹਨਾਂ ਨੂੰ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਵੀ ਦੇਵਾਂਗੇ, ਔਰ ਦੂਸਰਾ ਤੀਸਰਾ, ਔਰ ਉਹਦੇ ਤੇ ਇਵਨ ਇੰਡੀਅਨ ਗਵਰਨਮੈਂਟ ਦੀ ਫੋਰਨ ਮਿਨਿਸਟਰੀ ਨੇ ਕਿਹਾ ਜੀ ਰਾਈਟ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ, ਥਿੰਗ ਸ਼ੁੱਡ ਵਰਕ ਆਊਟ ਫਾਈਨ, ਦਿਸ ਦੈਟ। ਹੁਣ ਅੱਜ ਜਿਹੜੀ ਪਿਛਲੇ ਕੱਲ ਰਾਦਰ ਜਿਹੜੀਆਂ ਮਦੇਸੀ ਉਹਨਾਂ ਦੀਆਂ ਜਥੇਬੰਦੀਆਂ, ਜਿਨ੍ਹਾਂ ਨੂੰ ਅੱਗੇ ਲਾ ਕੇ ਇਹਨਾਂ ਨੇ ਨਾਕਾਬੰਦੀ ਤਾਂ ਇੰਡੀਅਨ ਸਿਸਟਮ ਨੇ ਕੀਤੀ ਹੋਈ ਹੈ, ਇਹਨਾਂ ਦੇ ਹੀ ਆਫੀਸ਼ੀਅਲ ਜਿਹੜੇ ਨੇ ਉਹ ਸਿਵਲ ਕੱਪੜਿਆਂ ਦੇ ਵਿੱਚ ਉੱਥੇ, ਔਰ ਉਹਨਾਂ ਨੇ 12-13 ਫੜ ਕੇ ਵੀ ਇਹਨਾਂ ਦੇ ਹਵਾਲੇ ਕੀਤੇ ਵਾਪਸ ਜੀ। ਔਰ ਇਸ ਸਾਰੇ ਨੂੰ ਇਹਨਾਂ ਨੇ, RSS ਨੇ, ਔਰ ਇਹ ਗੱਲ ਇਵਨ ਟ੍ਰਿਬਿਊਨ ਨੇ ਵੀ ਮੰਨੀ,
ਔਰ ਅੱਜ ਉਹਨਾਂ ਮਦੇਸੀ ਜਥੇਬੰਦੀਆਂ ਨੇ ਕਿਹਾ ਜੀ ਸਾਨੂੰ ਇਹ ਮਨਜ਼ੂਰ ਨਹੀਂ, ਸਿੱਧੇ ਪਹਿਲਾਂ ਹੀ ਇਹ ਚੇਂਜ ਕੀਤੀ ਜਾਏ, ਪੂਰੀ ਰਿਪਰੈਜ਼ੈਂਟੇਸ਼ਨ ਸਿਰਫ ਮਦੇਸੀ ਨਹੀਂ, ਸਾਡੀ ਜਿਹੜੀ ਆਬਾਦੀ ਉਹਨਾਂ ਦੇ ਬਾਕੀ ਸੂਬਿਆਂ 'ਚ ਵੀ ਹੈ, ਉਹਨਾਂ ਨੂੰ ਵੀ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਕਨਸਟੀਟਿਊਸ਼ਨ 'ਚ ਦਿੱਤੇ। ਹੁਣ ਲਾਈਨ ਕੀ ਹੈ ਕਿ ਬੇਸ਼ੱਕ ਨੇਪਾਲ ਇੱਕ ਬੜਾ ਫਾਰ ਫਲੰਗ ਏਰੀਆ ਵਾਲਾ ਮੁਲਕ ਹੈ, ਬੜੇ ਦੂਰ ਪਹਾੜਾਂ 'ਚ ਕਿਤੇ 10 ਟੱਬਰ ਰਹਿੰਦੇ ਨੇ, ਕਿਤੇ 15, ਪਰ ਇਹ ਜਿਹੜੇ ਨਿਆਣੇ ਵੀ ਜੰਮਦੇ ਨੇ, ਬਿਹਾਰੀ ਦੇ ਭਈਏ ਨੇ ਸਾਰੇ, 8-8 10-10 ਨਿਆਣੇ ਜੰਮੇ ਹੋਏ ਨੇ, ਇਹਨਾਂ ਦੀ ਆਬਾਦੀ ਜਿਹੜੀ ਹੈ ਜ਼ਿਆਦਾ ਹੈ। ਹੁਣ ਇਹ ਕੀ ਚਾਹੁੰਦੇ ਨੇ ਕਿ ਮਦੇਸੀ ਚ ਦੇ ਵਿੱਚ ਤਾਂ ਉਹ ਜਿਹੜਾ ਸੂਬਾ ਦਾ ਬਣੇਗਾ ਉਹਦੀ ਤਾਂ ਉਹਨਾਂ ਦੀ ਮੈਜੋਰਟੀ ਹੋਣੀ ਹੈ, ਵੀ ਸਾਡੀ ਹੁਣ ਦੂਸਰੀਆਂ ਥਾਵਾਂ ਤੇ ਭਾਵੇਂ ਮੈਜੋਰਟੀ ਚ ਨਹੀਂ ਨੇ, ਇਹਨਾਂ ਦੀ ਆਬਾਦੀ ਹੈ, ਇਹ ਕਹਿੰਦੇ ਨੇ ਉਹਨਾਂ ਦੀ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਦਿਓ। ਸੋ ਇਹਨਾਂ ਦਾ ਮਕਸਦ ਇਹ ਹੈ ਕਿ ਅਸੀਂ ਨੇਪਾਲ ਦੇ ਵਿੱਚ ਗੋਰਖਿਆਂ ਨੂੰ, ਬਾਕੀ ਜ਼ਾਤਾਂ ਨੂੰ, ਬਾਕੀ ਲੋਕਾਂ ਨੂੰ ਐਨ ਮਾਈਨੋਰਟੀ ਬਣਾ ਦਈਏ ਔਰ ਸਿੱਧਾ ਹਿੰਦੂਤਵੀ ਰਾਜ ਹੋਏ, ਉੱਥੇ ਅਸੀਂ ਹਿੰਦੂਤਵਾ ਦਾ ਝੰਡਾ ਲਹਿਰਾ ਦਈਏ ਜੀ। ਔਰ ਇਹ ਜਿਹੜਾ ਐਟੀਟਿਊਡ ਹੈ ਇਹਨੇ ਜੇ ਇਹ ਸੀ ਕਿ ਵੀ ਚਲੋ ਹੁਣ ਉਹ ਬੈਂਡ ਕੀਤੇ ਨੇ, ਇਹਨਾਂ ਨੂੰ ਐਕਮੋਡੇਟ ਕਰਨਾ ਚਾਹੁੰਦੇ ਨੇ, ਔਰ ਅਸੀਂ ਇਹ ਜਾਨਣਾ ਜਿਹੜਾ ਸਾਡਾ ਪਾਰਟ ਹੈ ਕਿ ਵੀ ਕਿੱਥੇ ਹੈ ਇੰਟਰਨੈਸ਼ਨਲ ਕਮਿਊਨਿਟੀ। ਹੁਣ ਅਸੀਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਲਾਅ ਹੈ, ਤੁਸੀਂ ਬਲੌਕੇਡ ਨਹੀਂ ਕਰ ਸਕਦੇ, ਤੁਸੀਂ ਲੈਂਡ ਲੌਕਡ ਕੋਈ ਵਾਰ ਡਿਕਲੇਅਰ ਨਹੀਂ ਕੀਤੀ ਹੋਈ ਇੰਡੀਆ ਨੇ ਪਾਕਿਸਤਾਨ ਦੇ ਖਿਲਾਫ। ਜੇ ਵਾਰ ਵੀ ਡਿਕਲੇਅਰ ਹੋਏ ਫਿਰ ਵੀ ਤੁਸੀਂ ਉਹਨਾਂ ਲਾਜ਼ ਦੇ ਥੱਲੇ ਉਸ ਪਾਰਟ ਨੂੰ ਨਹੀਂ ਜਿਹੜਾ ਉਹ ਉਹਨਾਂ ਦੀ ਸਪਲਾਈ ਲਾਈਨ ਨਹੀਂ ਕੱਟ ਸਕਦੇ। ਪਰ ਕਿੱਥੇ ਅੱਜ ਹਾਲਾਤ ਇਹ ਬਣ ਗਏ ਕਿ ਅਮਰੀਕਾ ਤੇ ਜਾਪਾਨ ਇੰਡੀਆ ਨਾਲ ਰਲ ਕੇ ਜਿਹੜੇ ਅੰਡੇਮਾਨ ਨਿਕੋਬਾਰ ਟਾਪੂ ਨੇ ਜੀ, ਉਹਨਾਂ ਦੇ ਵਿੱਚ ਸਾਂਝੀਆਂ ਮਸ਼ਕਾਂ ਕਰਨ ਨੂੰ ਤਿਆਰ ਹੈ, ਪਾਣੀ ਦੇ ਵਿੱਚ ਸਾਊਥ ਚਾਈਨਾ ਸੀ 'ਚ ਜਾਣ ਨੂੰ ਤਿਆਰ ਹੈ, ਤੇ ਨੇਪਾਲ ਦੇ 30 ਮਿਲੀਅਨ ਲੋਕ ਜਿਹੜੇ ਭੁੱਖ ਨੰਗ ਨਾਲ ਘੁਲ ਰਹੇ ਨੇ, ਇੰਟਰਨੈਸ਼ਨਲ ਕਾਨੂੰਨਾਂ ਦੀ ਜਿਹੜੀ ਹੈ ਉਹ ਬਿਲਕੁਲ ਅਦੂਲੀ ਕੀਤੀ ਜਾ ਰਹੀ ਹੈ। ਲੇਕਿਨ ਇਹ ਸਿਸਟਮ ਜਿਹੜਾ ਹੈ ਇਹਨੂੰ ਸਮਝ ਨਹੀਂ ਆ ਰਹੀ। ਔਰ ਮੈਂ ਈਵਨ ਟ੍ਰਿਬਿਊਨ ਦਾ ਕੱਲ ਦਾ ਐਡੀਟੋਰੀਅਲ ਸੀ ਜਿਹਦੇ ਤੋਂ ਇਹ ਹੁੰਦਾ ਵੀ ਇਹ ਸਿਰਫ ਅਸੀਂ ਨਹੀਂ ਕਹਿ ਰਹੇ ਕਿ ਇੰਡੀਅਨ ਗਵਰਨਮੈਂਟ ਔਰ ਆਰਐਸਐਸ ਨੇ ਨਾਕਾਬੰਦੀ ਕਰਕੇ ਨੇਪਾਲ ਦਾ ਜੀਣਾ ਹਰਾਮ ਕੀਤਾ। ਇਹ ਜਦੋਂ ਨੇਪਾਲ ਗਵਰਨਮੈਂਟ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਆ 3 ਕੰਸਰਨ ਅਕਮੋਡੇਟ ਕਰਨ ਨੂੰ ਤਿਆਰ ਹਾਂ, ਉਸ ਤੋਂ ਬਾਅਦ ਟ੍ਰਿਬਿਊਨ ਨੇ ਐਡੀਟੋਰੀਅਲ ਲਿਖਿਆ ਆਫਟਰ ਦਾ ਰੀਕਨਸੀਲੇਸ਼ਨ, ਇਹਨਾਂ ਨੇ ਕਿਹਾ ਜੀ ਚਲੋ ਉਹਨਾਂ ਨੇ ਰੀਕਨਸਾਈਲ ਉਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੰਡੀਆ ਮਸਟ ਬੀ ਪੇਸ਼ੈਂਟ ਵਿਦ ਨੇਪਾਲ, ਕਿ ਭਾਰਤ ਜਿਹੜਾ ਹੁਣ ਸਬਰ ਰੱਖੇ। ਉਹਦਾ ਜਿਹੜਾ ਪਹਿਲਾ ਪੈਰਾਗ੍ਰਾਫ ਜਿਹੜਾ ਇਹ ਪ੍ਰੂਵ ਕਰਦਾ ਹੈ ਕਿ ਕਿਵੇਂ ਜਿਹੜੀ ਹੈ ਇੰਡੀਅਨ ਗਵਰਨਮੈਂਟ ਔਰ ਆਰਐਸਐਸ ਇੰਟਰਫੀਅਰ ਕਰ ਰਹੀ ਹੈ। ਟ੍ਰਿਬਿਊਨ ਕਹਿੰਦਾ winter was always going to be a test for Nepal as to how long it could assert its political autonomy against India। ਇਹ ਤੁਸੀਂ ਦੇਖੋ ਇਹਨਾਂ ਦੀ ਟੋਨ। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਨੇਪਾਲ ਆਪਣੀ ਬੜਾ ਫੁੜਕਦਾ ਸੀ ਆਜ਼ਾਦ ਦੇਸ਼, ਇਹ ਸਰਦੀਆਂ ਨੇ ਤਾਂ ਟੈਸਟ ਕਰਨਾ ਸੀ ਕਿ ਬਈ ਕਿੰਨੀ ਕੁ ਦੇਰ ਉਹ ਆਪਣੀ ਆਟੋਨਮੀ ਦੇ ਸਿਰ ਦੇ ਉੱਤੇ ਇੰਡੀਆ ਦਾ ਵਿਰੋਧ ਸਹੇੜ ਸਕਦਾ। ਮਤਲਬ ਇਹ ਹੈ ਵੀ ਅਸੀਂ ਉਹਦੇ ਗੋਡੇ ਲਵਾ ਦਿੱਤੇ, ਵਿੰਟਰ ਹੁਣ ਆ ਗਈ ਹੈ, 4 ਮਹੀਨੇ 'ਚ ਕੋਈ ਦੁਨੀਆ 'ਚ। ਹਾਲਾਂਕਿ 1980 'ਚ ਇੰਦਰਾ ਗਾਂਧੀ ਨੇ ਵੀ ਇੱਕ ਵਾਰ ਇਹ ਬਲੌਕੇਡ ਕਰਨ ਦੀ ਕੋਸ਼ਿਸ਼ ਕੀਤੀ, ਨੇਪਾਲ ਦਾ ਕੀਤਾ। ਇਸ ਪਰ ਇੰਟਰਨੈਸ਼ਨਲੀ ਇੰਨਾ ਰੌਲਾ ਪਿਆ ਸੀ ਕਿ ਉਹਨਾਂ ਨੂੰ ਚੁੱਕਣਾ ਪਿਆ ਸੀ। ਦੈਟ ਇਜ਼ ਦਾ ਓਨਲੀ ਟਾਈਮ ਜਦੋਂ ਬਲੌਕੇਡ ਹੋਇਆ ਨੇਪਾਲ ਦਾ। ਪਰ ਹੁਣ 4 ਮਹੀਨੇ ਤੋਂ ਬਾਅਦ ਇਹਨਾਂ ਦਾ ਜਿਹੜਾ ਅੰਦਾਜ਼ ਹੈ ਲਿਖਣ ਦਾ, ਤੁਸੀਂ ਅੰਦਾਜ਼ਾ ਲਾਓ ਕਿ ਇਹ ਹਿੰਦੂ ਮੈਂਟੈਲਿਟੀ ਕੀ ਹੈ ਜੀ। ਆਫਟਰ ਹੋਲਡਿੰਗ ਆਊਟ ਫॉर 4 months and the passes with China continuing to be blocked, its political leadership has acknowledged most of the Indian concerns। ਉਹਨੇ ਕਿਹਾ ਜੀ ਕਿਉਂਕਿ ਚੀਨ ਨਾਲ ਵੀ ਰਸਤੇ ਬੰਦ ਹੋ ਗਏ ਔਰ ਜਿਹੜਾ ਪੋਲੀਟੀਕਲ ਲੀਡਰਸ਼ਿਪ ਨੇ ਹੁਣ ਜਿਹੜਾ ਇਸ ਨੂੰ 4 ਮਹੀਨੇ ਉਹਨਾਂ ਨੇ ਟਕਰਾ ਰੱਖਿਆ, ਹੁਣ ਚੀਨ ਨਾਲ ਰਸਤੇ ਬੰਦ ਹੋ ਗਏ ਤਾਂ ਫਾਈਨਲੀ ਉਹਨਾਂ ਨੇ ਭਾਰਤ ਦੇ ਸਾਹਮਣੇ ਗੋਡੇ ਟੇਕ ਦਿੱਤੇ ਨੇ। This sets the stage for reconciliation, but not after Nepal's people underwent an unbearable suffering due to shortages of fuel, medicine and other daily essentials। ਹੁਣ ਭਾਵੇਂ ਆਪਸ ਦੇ ਵਿੱਚ ਸੁਲਾਹ ਦਾ ਦੌਰ ਸ਼ੁਰੂ ਹੋਏਗਾ, ਪਰ ਇਸ ਸਭ ਦੇ ਦੌਰਾਨ ਨੇਪਾਲ ਦੇ ਲੋਕਾਂ ਨੇ ਬਹੁਤ ਜਫਰ ਜਾਲੇ, ਉਹਨਾਂ ਦੀ ਫਿਊਲ, ਉਹਨਾਂ ਨੂੰ ਗੈਸ ਦੀ ਕਮੀ ਰਹੀ, ਦਵਾਈਆਂ ਨਹੀਂ ਮਿਲੀਆਂ ਔਰ ਰੋਜ਼ਾਨਾ ਜ਼ਿੰਦਗੀ ਦੀਆਂ ਚੀਜ਼ਾਂ ਵੀ ਨਹੀਂ ਮਿਲੀਆਂ। Their travails began soon after Nepal's Constituent Assembly approved its new constitution in September। ਹੁਣ ਇਹ ਸਭ ਗੱਲਾਂ ਮੰਨ ਰਹੇ ਨੇ ਕਿ ਜੀ ਨੇਪਾਲੀਆਂ ਦੇ ਦੁੱਖ ਦੀ ਘੜੀ ਉਦੋਂ ਹੀ ਸ਼ੁਰੂ ਹੋਈ ਜਦੋਂ ਕਿ ਸਤੰਬਰ ਦੇ ਵਿੱਚ ਉਹਨਾਂ ਨੇ ਆਪਣਾ ਸੰਵਿਧਾਨ ਲਾਗੂ ਕੀਤਾ ਜੀ। ਮਦੇਸੀਜ਼ ਨੇਪਾਲੀਜ਼ ਆਫ ਦਾ ਪਲੇਨਸ ਬਲੌਕਡ ਆਲ ਐਕਸੈਸ ਪੁਆਇੰਟਸ ਫਰਮ ਇੰਡੀਆ, ਕਿ ਮਦੇਸੀਆਂ ਨੇ ਜਿਹੜੇ ਕਿ ਨੇਪਾਲ ਦੇ ਮੈਦਾਨੀ ਇਲਾਕੇ 'ਚ ਰਹਿੰਦੇ ਨੇ, ਉਹਨਾਂ ਨੇ ਸਾਰੀਆਂ ਜਿਹੜੀਆਂ ਨੇਪਾਲ ਦੇ ਨਾਲ ਰਸਤੇ ਸੀ
ਉਹ ਬੰਦ ਕਰ ਦਿੱਤੇ। The tacit support by South Bloc and the Sangh ਪਰਿਵਾਰ to the Madheshi blockade was common knowledge on both sides of the border. Tacit ਕਿ ਦਿੱਲੀ ਸਾਊਥ ਬਲਾਕ, ਦਿੱਲੀ ਦੀ ਸਰਕਾਰ ਤੇ ਸੰਘ ਪਰਿਵਾਰ, ਇਹਨਾਂ ਦੀ ਇਸ ਬੰਦ ਨੂੰ ਮੁਕੰਮਲ ਜਿਹੜੀ ਹੈ ਉਹ ਹੈਲਪ ਸੀ। ਜਦੋਂ ਟੈਸਿਟ ਸਪੋਰਟ ਕਹਿੰਦੇ ਨੇ ਤਾਂ ਮਤਲਬ ਸਾਰਾ ਕੁਝ ਹੀ ਇਹਨਾਂ ਨੇ ਇਹ ਕੀਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੈਕਟ ਹੈ ਕਿ ਕਿਵੇਂ RSS ਔਰ ਇੰਡੀਅਨ ਗਵਰਨਮੈਂਟ ਬਲੌਕੇਡ ਕਰ ਰਹੀ ਹੈ, ਇਹ ਦੋਨੋਂ ਪਾਸੇ ਨੇਪਾਲੀਆਂ ਨੂੰ ਵੀ ਪਤਾ ਹੈ ਜੀ ਔਰ ਇੰਡੀਅਨਸ ਨੂੰ ਵੀ ਪਤਾ ਇਹ ਕਰ ਰਹੇ ਨੇ। ਸੋ ਅਸੀਂ ਇਸ ਵਰਤਾਰੇ ਨੂੰ ਇੱਕ ਵਾਰ ਫੇਰ ਕੰਡੈਮ ਕਰਦੇ ਹਾਂ। ਔਰ ਮੈਂ ਆਪਣੀ ਲਿਖਤ ਦੇ ਵਿੱਚ ਵੀ, ਔਰ ਅੱਜ ਹੀ ਇੱਕ ਲਾਅ ਸਟੂਡੈਂਟ ਜਿਹੜੇ ਸਾਨੂੰ ਮਿਲਣ ਲਈ ਆਏ ਔਰ ਉਹਨਾਂ ਦਾ ਭਵਿੱਖ ਦੇ ਵਿੱਚ ਕੋਈ ਸ਼ੋਅ ਵੀ ਹੋਣਗੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਗਿਆ ਸੀ। ਮੈਂ ਆਖਿਆ ਵੀ ਕਈ ਵਾਰ ਇਹ ਨਹੀਂ ਹੈ ਕਿ ਮੈਨੂੰ ਆਪਣੀ ਕੌਮ ਦੀ ਜਦੋਂ ਮੈਂ ਤਰਾਸਦੀ ਦੇਖਦਾ ਹਾਂ, ਉਹਨਾਂ ਦੀ ਬੰਦਹਾਲੀ ਦੇਖਦਾ ਹਾਂ, ਤੇ ਮੈਨੂੰ ਲੱਗਦਾ ਹੈ ਕਿ ਵੀ ਖਾਲਿਸਤਾਨ ਕਿੰਨਾ ਜ਼ਰੂਰੀ ਹੈ ਸਾਡੀ ਸਰਵਾਈਵਲ ਲਈ। ਮੈਂ ਕਿਹਾ ਨੇਪਾਲੀਆਂ ਦੀ ਇਹ ਹਾਲਤ ਦੇਖ ਕੇ ਮੈਨੂੰ ਇਹ ਹੋਇਆ ਵੀ ਕਾਸ਼ ਸਾਡਾ ਮੁਲਕ ਖਾਲਿਸਤਾਨ ਹੁੰਦਾ, ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਮਦਦ ਤੇ ਪਹੁੰਚੇ ਹੁੰਦੇ। ਫਿਰ ਸਾਨੂੰ ਜਿਸ ਮਰਜ਼ੀ ਨਾਲ ਟੱਕਰ ਲੈਣੀ ਪੈਂਦੀ। ਅਸੀਂ ਦੇਖਦੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਦੁੱਧ ਖੁਣੋ, ਉਹਨਾਂ ਦੇ ਮਰੀਜ਼ ਦਵਾਈਆਂ ਖੁਣੋ, ਸਰਦੀਆਂ ਨੇ, ਕੋਈ ਕੱਪੜੇ ਨਹੀਂ ਪਹੁੰਚ ਰਹੇ ਕਿਉਂਕਿ ਸਾਰੀਆਂ ਰੋਡਸ ਬਲੌਕਡ ਨੇ। ਅਸੀਂ ਸਾਰਾ ਕੁਝ ਡਿਫਾਈ ਕਰਕੇ ਉਹਨਾਂ ਦੀ ਮਦਦ ਦੇ ਉੱਤੇ ਪਹੁੰਚੇ ਹੋਣਾ ਸੀ। ਔਰ ਮੈਂ ਸਮਝਦਾ ਵੀ ਇਸ ਲਈ ਅਸੀਂ ਉਹਨਾਂ ਸਿੱਖ ਜਥੇਬੰਦੀਆਂ, ਖਾਸ ਤੌਰ ਤੇ ਯੂਨਾਈਟਿਡ ਸਿੱਖਸ, ਜਿਹੜੀ ਕਿ ਹਿਊਮੈਨਿਟੇਰੀਅਨ ਕੰਮ ਜਦੋਂ ਅਪ੍ਰੈਲ ਦੇ ਵਿੱਚ ਉੱਥੇ ਭੁਚਾਲ ਆਇਆ, ਉਦੋਂ ਤੋਂ ਹੀ ਉਹਨਾਂ ਨੇ ਰਾਹਤ ਕੰਮ ਸ਼ੁਰੂ ਕੀਤੇ ਹੋਏ ਨੇ, ਅਜੇ ਵੀ ਚੱਲ ਰਹੇ ਨੇ। ਔਰ ਪਿਛਲੇ 3-4 ਮਹੀਨੇ 'ਚ ਜਦੋਂ ਇਹ ਬਲੌਕੇਡ ਹੋਇਆ, ਮੈਂ ਉਹ ਈਮੇਲਸ ਵੀ ਦੇਖੀਆਂ ਨੇ ਜਿਹੜੇ ਉੱਥੋਂ ਉਹਨਾਂ ਨੇ ਲਿਖੀਆਂ ਸਿੱਖਾਂ ਨੂੰ ਕਿ ਜੀ ਸਾਡੀ ਮਦਦ ਕਰੋ। ਇੱਥੇ ਵੀ ਚਲੋ ਅਸੀਂ ਆਪਣੇ ਕਨੈਕਸ਼ਨ ਦੇ ਨਾਲ ਉਹਨਾਂ ਨਾਲ ਮਦਦ ਕਰਨ ਦੀ ਜਿਹੜੀ ਇਹ ਕੀਤਾ, ਲੇਕਿਨ ਜਿਸ ਤਰੀਕੇ ਦੇ ਨਾਲ ਫਿਰ ਉਹ ਸਪਲਾਈ ਵੀ, ਕਿਉਂਕਿ ਇੱਕੋ ਜਦੋਂ ਰਾਹ ਬੰਦ ਹੈ ਤੇ ਕਾਠਮੰਡੂ ਜਿਹੜੇ ਜਹਾਜ਼ ਉਤਰਦੇ ਨੇ ਬਹੁਤ ਥੋੜੇ ਨੇ, ਲੇਕਿਨ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਯੂਨਾਈਟਿਡ ਸਿੱਖਸ ਨੇ ਕਿ ਮੈਡੀਸਨ ਦੀ ਸਪਲਾਈ, ਹੋਰ ਕਮੋਡਿਟੀਜ਼ ਦੀ, ਉਹ ਲਗਾਤਾਰਤਾ ਦੇ ਨਾਲ ਜਾਂਦੀ ਹੈ ਔਰ ਜਾ ਰਹੀ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ, ਹੁਣ ਸਾਲ ਐਂਡ ਹੈ, ਜਿਨ੍ਹਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਭਾਈ ਜਿਹੜੇ ਕਿਸੇ ਵੀ ਫੀਲਡ 'ਚ ਕੰਮ ਕਰਦੇ ਨੇ, ਔਰ ਜਿਹੜਾ ਉਹਨਾਂ ਦਾ ਖਾਸ ਤੌਰ ਤੇ ਮੇਰਾ ਖਿਆਲ ਹੈ ਵੀ ਨੇਪਾਲ ਰਿਲੀਫ ਦਾ ਉਹਨਾਂ ਨੇ ਅਲੱਗ ਆਪਣਾ ਬਣਾਇਆ ਹੋਇਆ, ਉਹਦੇ ਲਈ ਵੀ ਕੰਟਰੀਬਿਊਟ ਕੀਤਾ ਜਾਏ। ਪਰ ਨਾਲ ਦੀ ਨਾਲ ਅਸੀਂ ਜਿਵੇਂ TV 84 ਦੇ ਹਵਾਲੇ ਨਾਲ ਵੀ ਇਹ ਕਹਿਣਾ ਚਾਹਾਂਗੇ ਕਿ ਭਾਈ ਇਹ ਹੁਣ ਦਿਨ ਚੱਲ ਰਹੇ ਨੇ, ਨਵੇਂ ਸਾਲ ਦੀ ਸ਼ੁਰੂਆਤ ਹੈ। 15-16 ਦਸੰਬਰ ਨੂੰ ਅਸੀਂ 3 ਸਾਲ ਦਾ ਸਫ਼ਰ ਪੂਰਾ ਕੀਤਾ ਜੀ। ਔਰ ਜੇ ਅਸੀਂ ਚਾਹੁੰਦੇ ਕਿ ਭਾਈ ਅਸੀਂ ਦਾ ਮਤਲਬ ਹੈ ਕਿ ਸਾਡੇ ਵੈਲ ਵਿਸ਼ਰ ਔਰ ਸਾਡੇ ਸਰੋਤੇ ਦਰਸ਼ਕ ਕਿ ਵੀ ਇਹ ਐਫਰਟ ਜਿਹੜਾ ਹੋਇਆ ਇਹ ਜਾਰੀ ਰਹੇ, ਗੱਲ ਅੱਗੇ ਵਧੇ, ਤੇ ਫਿਰ ਅਸੀਂ ਇਹ ਅਪੀਲ ਕਰਾਂਗੇ ਕਿ ਵੀ ਲਿਬਰਲੀ ਡੋਨੇਟ ਕਰੋ ਔਰ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡੇ ਦਸਵੰਧ ਦੇ ਨਾਲ ਹੀ ਜਿਹੜਾ ਇਸ ਪਾਠ ਨੂੰ ਅੱਗੇ ਤੋਰਿਆ ਜਾ ਸਕਦਾ ਜੀ। ਮੇਰਾ ਖਿਆਲ ਹੈ ਦੂਸਰੇ ਇਸ਼ੂ ਦਾ ਵਕਤ ਨਹੀਂ ਹੈ ਜੀ ਡਾਕਟਰ ਸਾਹਿਬ।